ਭਗਤ ਭੀਖਨ ਸ਼ਾਹ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਇੰਡੀਆ ਵਿੱਚ ਉੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਕਾਕੋਰੀ ਗਏ। ਭੀਖਨ ਸ਼ਾਹ ਕਾਕੋਰੀ ਪਿੰਡ ਦੇ ਸੂਫੀ ਸੰਤ ਸਨ, ਜਿਨ੍ਹਾਂ ਦੀ ਪਛਾਣ ਕਾਰੀ ਸ਼ੇਖ ਨਿਜ਼ਾਮੁਦੀਨ ਅਲਵੀ ਵਜੋਂ ਵੀ ਹੈ। ਉਹਨਾਂ ਦਾ ਜਨਮ 1480 ਵਿੱਚ ਹੋਇਆ। ਉਹਨਾਂ ਦੀ ਮੁੱਢਲੀ ਤਾਲੀਮ ਉਹਨਾਂ ਦੇ ਅੱਬਾ ਜਾਨ ਕਾਰੀ ਸੈਫੂਦੀਨ ਦੀ ਰਹਿਨੁਮਾਈ ਵਿੱਚ ਹੋਈ। ਉਹਨਾਂ ਨੇ ਭਗਤੀ ਅਤੇ ਸੂਫੀ ਲਹਿਰਾਂ ਦੇ ਅਸਰ ਹੇਠ ਬੇਮਾਇਨਾ ਕਰਮਕਾਂਡ ਅਤੇ ਰਹੂ ਰੀਤਾਂ ਦੀ ਨਿਖੇਧੀ ਕੀਤੀ। ਭਗਤ ਭੀਖਨ ਉੱਤਰ ਭਾਰਤ ਦੇ ਇੱਕ ਵਿਦਵਾਨ ਸੂਫੀ ਸਨ। ਉਹਨਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਦਇਆ ਅਤੇ ਰੂਹਾਨੀਅਤ ਗਿਆਨ ਪ੍ਰਦਾਨ ਕੀਤਾ। ਇਤਿਹਾਸਕਾਰ ਬਦੌਨੀ ਨੇ ਲਿਖਿਆ ਹੈ ਕਿ ਭੀਖਨ ਸ਼ਾਹ ਆਪਣੇ ਦੌਰ ਦੇ ਨਾਮੀ ਵਿਦਵਾਨਾਂ ਵਿੱਚ ਸ਼ੁਮਾਰ ਹਨ। ਉਹ ਦਰਸ਼ਨ ਸ਼ਾਸਤਰ ਅਤੇ ਕੁਰਾਨ ਸ਼ਰੀਫ ਦੇ ਗਿਆਤਾ ਸਨ। ਉਹਨਾਂ ਦੀ ਖੁਦਾ ਪ੍ਰਸਤੀ ਵਿੱਚ ਸਿੱਖਣ ਸਿਖਾਉਣ ਦੇ ਅਮਲ ਨੂੰ ਉੱਚਾ ਮੁਕਾਮ ਹਾਸਿਲ ਸੀ। ਪੜ੍ਹਾਉਣ ਅਤੇ ਗਿਆਨ ਵਰਤਾਉਣ ਵਿੱਚ ਜੀਵਨ ਗੁਜ਼ਾਰਨ ਵਾਲੇ ਭੀਖਨ ਸ਼ਾਹ ਆਪਣੇ ਆਪ ਨੂੰ ਕਾਰੀ ਸੱਦਦੇ ਸਨ, ਜਿਸ ਦਾ ਮਾਇਨਾ ਹੈ ਵਿਦਿਆਰਥੀ, ਤਾਲਿਬ-ਏ-ਇਲਮ। ਇਸ ਕਲਮੀ ਨਾਮ ਵਿੱਚੋਂ ਉਹਨਾਂ ਦੀ ਸ਼ਖਸੀਅਤ ਦੀ ਹਲੀਮੀ ਝਲਕਦੀ ਹੈ, ਜੋ ਆਤਮ ਪੜਚੋਲ, ਇਰਾਦਿਆਂ ਦੀ ਪਾਕੀਜ਼ਗੀ ਅਤੇ ਕਾਇਨਾਤ ਨਾਲ ਮੁਹੱਬਤ ਦੇ ਰਾਹ ਤੁਰਦੀ ਹੈ। ਹਰ ਗੁਣ ਕਹਤੇ ਕਹਿਣਾ ਨਾ ਜਾਏ, जैसे गुंगे के मिठे आए, रसना रमत सुनत सुख श्रवना, चित चेते सुख होए। कहो भीखन दोए नैन संतोखे, यह देखा तह सोई। ਸੁਖ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮਾਇਨਾ ਖੁਸ਼ੀ ਹੈ। ਸੁਖ ਖੁਸ਼ੀ ਦੀ ਆਰਜ਼ੀ ਅਵਸਥਾ ਹੈ, ਜੋ ਕਾਮਨਾ ਦੀ ਪੂਰਤੀ ਨਾਲ ਮਿਲਦੀ ਹੈ। ਨਤੀਜੇ ਵਜੋਂ ਇਹ ਹੋਰ ਕਾਮਨਾ ਜਗਾਉਂਦੀ ਹੈ। ਸੰਤੋਖ ਸ਼ਬਦ ਦਾ ਮੂਲ ਸੰਸਕ੍ਰਿਤ ਹੈ ਅਤੇ ਇਸ ਦਾ ਮਾਇਨਾ ਸੰਤੁਸ਼ਟੀ ਹੈ, ਜੋ ਕਾਮਨਾ ਦੀ ਅਣਹੋਂਦ ਹੈ। ਇਹ ਰਜ਼ਾ ਕਬੂਲ ਕਰਨ ਵਾਲੀ ਅਵਸਥਾ ਹੈ, ਜਿਸ ਦਾ ਨਤੀਜਾ ਅੰਦਰੂਨੀ ਬਖਸ਼ਿਸ਼ ਹੈ। ਭੀਖਨ ਸ਼ਾਹ ਕਹਿੰਦੇ ਹਨ ਕਿ ਆਨੰਦਦਾਈ ਜਾਂ ਆਤਮ ਬੋਧ ਰਾਹੀਂ ਹਾਸਿਲ ਹੋਈ ਸੰਤੁਸ਼ਟੀ ਵਾਲੀ ਬਿਸਮਾਦੀ ਅਵਸਥਾ ਦਾ ਬਿਆਨ ਬੋਲੀ ਦੀ ਪਹੁੰਚ ਤੋਂ ਬਾਹਰ ਹੈ। ਜਿਵੇਂ ਕੋਈ ਬੋਲਣ ਤੋਂ ਆਰੀ ਮਨੁੱਖ ਮਿੱਠੇ ਦਾ ਸਵਾਦ ਬਿਆਨ ਨਹੀਂ ਕਰ ਸਕਦਾ, ਉਸੇ ਤਰ੍ਹਾਂ ਇਸ ਬਿਸਮਾਦੀ ਅਵਸਥਾ ਨੂੰ ਅਲਫਾਜ਼ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਭੀਖਨ ਸ਼ਾਹ ਦੀ ਬਾਣੀ ਵਿਚਾਰ ਕਰਦੀ ਹੈ ਕਿ ਸਿਰਫ ਗਿਆਤਾ ਹੋਣਾ ਨਹੀਂ, ਸਗੋਂ ਤਲਬਗਾਰ ਹੋਣਾ ਮਨੁੱਖੀ ਰੋਗਾਂ ਖਿਲਾਫ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ। ਗਿਆਨ ਦਾ ਸਭ ਤੋਂ ਵੱਡਾ ਵੈਰੀ ਅਗਿਆਨਤਾ ਨਹੀਂ, ਸਗੋਂ ਗਿਆਨ ਹੋਣ ਦਾ ਭੁਲੇਖਾ ਹੈ। ਗਿਆਨੀ ਆਪਣੀ ਸੂਝ ਦੇ ਯਕੀਨ ਦੀ ਲਪੇਟ ਵਿੱਚ ਆ ਜਾਂਦੇ ਹਨ ਅਤੇ ਗਿਆਨ ਨੂੰ ਮੰਜ਼ਿਲ ਸਮਝਦੇ ਹਨ, ਜਦੋਂ ਕਿ ਸਿੱਖਿਆਰਥੀ ਇਲਮ ਦੇ ਤਲਬਗਾਰ ਰਹਿੰਦੇ ਹਨ ਅਤੇ ਇਸ ਨੂੰ ਸਦੀਵੀ ਸਫ਼ਰ ਸਮਝਦੇ ਹੋਏ ਗਿਆਨ ਹਾਸਿਲ ਕਰਨ ਦੀ ਗੁੰਜਾਇਸ਼ ਫਰੋਲਦੇ ਹਨ। ਹੁਣ ਵੀ ਉਹਨਾਂ ਦੀ ਆਲ ਔਲਾਦ ਨੇ ਇਸ ਅਧਿਐਨ ਕੇਂਦਰ ਰਾਹੀਂ ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖਿਆ ਹੈ। हज़रत भिखारी शाह की तालीमात थीं कि सिर्फ इंसान इंसान को पहचाने, एक दूसरे की भलाई का काम करे, एक दूसरे से मोहब्बत करे और संसार में लोगों को जोड़ने का वाहिद सूत्र जो है वो प्रेम है। ਗੁਰੂ ਨਾਨਕ ਅਤੇ ਭੀਖਨ ਸ਼ਾਹ ਸਮਕਾਲੀ ਸਨ, ਪਰ ਉਹਨਾਂ ਦਾ ਕਦੇ ਮੇਲ ਨਹੀਂ ਹੋਇਆ। ਉਹਨਾਂ ਦੋਵਾਂ ਨੇ ਸਿੱਖਣ ਦੀ ਅਹਿਮੀਅਤ ਬਾਰੇ ਮਿਸਾਲ ਕਾਇਮ ਕੀਤੀ। ਕੋਈ ਰੋਸ਼ਨ ਜ਼ਮੀਰ ਮਨੁੱਖੀ ਗਿਆਨ ਦੀਆਂ ਇਹਨਾਂ ਸੁਰਾਂ ਨੂੰ ਸੁਣ ਕੇ ਥਾ ਪਾਉਂਦਾ ਹੈ ਅਤੇ ਇਹਨਾਂ ਉੱਤੇ ਅਮਲ ਕਰਦਾ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਉਹ ਅਜਿਹੇ ਸਾਧਕਾਂ ਅਤੇ ਸਿੱਖਿਆਰਥੀਆਂ ਉੱਤੇ ਸਦਾ ਆਪਣੀ ਮੁਹੱਬਤ ਨਿਛਾਵਰ ਕਰਦੇ ਹਨ। ਸੁਣ ਸੁਣ ਬੂਝ
आगे